ਤੇ ਸਾਡਾ ਬਾਦਸ਼ਾਹ ਹੋਇਆ ਮਹਾਰਾਜਾ ਰਣਜੀਤ ਸਿੰਘ ਸਾਡਾ ਸਾਰਿਆਂ ਦਾ। ਤਾਂ ਉਹਦੇ ਬਾਰੇ ਬੱਚਿਆਂ ਨੂੰ ਜ਼ਰੂਰ ਦੱਸਿਆ ਕਰੋ। ਤਾਂ ਉਹ ਸਾਰੇ ਜਿੰਨੇ ਵੀ ਬਾਦਸ਼ਾਹ ਹੋਏ ਹੁਣ ਤੱਕ ਜਿਨ੍ਹਾਂ ਨੇ ਰਾਜ ਕੀਤਾ, ਤਾਂ ਸਭ ਤੋਂ ਪਹਿਲੇ ਨੰਬਰ ਦਾ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਗਿਣਿਆ ਗਿਆ। ਮਸਜਿਦ ਬਾਅਦ 'ਚ ਬੰਨੀ, ਪਹਿਲਾਂ ਮਸਜਿਦ ਦੇ ਨਾਲ ਸਕੂਲ ਬਣਨਾ, ਗੁਰਦੁਆਰਾ ਬਾਅਦ 'ਚ ਬਣਨਾ, ਪਹਿਲਾਂ ਗੁਰਦੁਆਰੇ ਦੇ ਨਾਲ ਸਕੂਲ ਬਣਨਾ। ਆਪਾਂ ਹੋਰ ਕਿਸੇ ਰਾਜਿਆਂ ਮਹਾਰਾਜਿਆਂ ਬਾਰੇ ਪੜ੍ਹੀਏ, ਸਾਨੂੰ ਸਾਡੇ ਦਾ ਪਤਾ ਹੀ ਨਾ ਹੋਵੇ, ਇਹ ਬੜੀ ਗੱਲ ਵਾਰਾ ਨਹੀਂ ਖਾਂਦੀ ਹੈ ਨਾ ਜੀ। ਦੱਸਦੇ ਆ ਇਹ ਸਾਡਾ ਮੁੱਢ ਆ, ਇਹ ਸਾਡੀ ਹੋਂਦ ਆ, ਤੇ ਹੋਂਦ ਨੂੰ ਤਗੜੇ ਹੋ ਕੇ ਸਾਂਭੀਏ। ਬਾਦਸ਼ਾਹ ਕਿਸੇ ਇੱਕ ਖਿੱਤੇ ਨਾਲ ਜਾਂ ਇੱਕ ਧਰਮ ਨਾਲ ਸੰਬੰਧਿਤ ਨਹੀਂ ਹੁੰਦਾ। ਬਾਦਸ਼ਾਹ ਸਾਰਿਆਂ ਦਾ ਹੁੰਦਾ ਹੈ। ਉਹ ਕੁੱਲ ਆਲਮ ਦਾ ਜਿੱਥੇ ਜਿੱਥੇ ਉਹਦਾ ਰਾਜ ਆ, ਉਹਦਾ ਉਹ ਬਾਦਸ਼ਾਹ। ਤੇ ਸਾਡਾ ਬਾਦਸ਼ਾਹ ਹੋਇਆ ਮਹਾਰਾਜਾ ਰਣਜੀਤ ਸਿੰਘ ਸਾਡਾ ਸਾਰਿਆਂ ਦਾ। ਤਾਂ ਉਹਦੇ ਬਾਰੇ ਬੱਚਿਆਂ ਨੂੰ ਜ਼ਰੂਰ ਦੱਸਿਆ ਕਰੋ, ਪੜ੍ਹਾਇਆ ਕਰੋ, ਉਹਨਾਂ ਨੂੰ ਸਮਝਾਇਆ ਕਰੋ ਵੀ ਉਹਨਾਂ ਦਾ ਵਕਤ ਜਿਹੜਾ ਸੀ, ਉਹ 40 ਸਾਲ ਦਾ ਰਾਜ ਸੀ। ਉੱਥੇ ਉਸ ਰਾਜ 'ਚ ਅਸੀਂ ਕੀ ਕੀ ਖੱਟਿਆ, ਸਾਡੀ ਕਮਿਊਨਿਟੀ, ਸਾਡੇ ਲੋਕ, ਸਾਡੇ ਬੱਚੇ ਕਿੰਨੇ ਡਿਵੈਲਪ ਹੋਏ ਜ਼ਹਿਨੀ ਤੌਰ 'ਤੇ, ਜਜ਼ਬਾਤੀ ਤੌਰ 'ਤੇ, ਫਾਈਨੈਂਸ਼ੀਅਲ ਪੈਸੇ ਟਕੇ ਵੱਲੋਂ। ਇੱਕ ਕੁਸ਼ਲ ਰਾਜ ਪ੍ਰਬੰਧ ਸੀ। ਤਾਂ ਕਿਸੇ ਇੱਕ ਧਰਮ ਤੋਂ ਉੱਪਰ ਉੱਠ ਕੇ ਉਹ ਸਾਡਾ ਸੀ। ਔਰ ਜੋ ਬਣਦਾ ਮਾਨ ਸਨਮਾਨ ਆ ਦੁਨੀਆ ਦੇ ਰਹੀ ਆ, ਅੰਗਰੇਜ਼ ਲੋਕ ਦੇ ਰਹੇ ਆ। ਪਿੱਛੇ ਜੇ BCC ਨੇ ਜੀ ਕੀਤਾ ਸੀ 19 'ਚ, ਤਾਂ ਉਹ ਸਾਰੇ ਜਿੰਨੇ ਵੀ ਬਾਦਸ਼ਾਹ ਹੋਏ ਹੁਣ ਤੱਕ ਜਿਨ੍ਹਾਂ ਨੇ ਰਾਜ ਕੀਤਾ, ਤਾਂ ਸਭ ਤੋਂ ਪਹਿਲੇ ਨੰਬਰ ਦਾ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਗਿਣਿਆ ਗਿਆ। ਇਹ ਕੋਈ ਮਤਲਬ ਵੀ ਫੋਕੀ ਤਾਰੀਫ ਨਹੀਂ ਗਈ, ਇਹ ਪ੍ਰੈਕਟੀਕਲ ਗੱਲ ਆ, ਇਹ ਸਪਸ਼ਟ ਗੱਲ ਆ ਔਰ ਤਾਰੀਖੀ ਗੱਲ ਆ। ਤਾਂ ਸੋ ਉਹਨਾਂ ਦੀ ਹੋਂਦ ਨੂੰ ਤੇ ਉਹਨਾਂ ਨੂੰ ਸੰਭਾਲਣਾ ਵੀ ਆਪਣੀ ਜ਼ਿੰਮੇਵਾਰੀ ਆ। ਪਤਾ ਨਹੀਂ ਮੈਨੂੰ ਇੱਥੋਂ ਦੇ ਨਿਜ਼ਾਮ ਦਾ ਵੀ ਕਿਵੇਂ ਪੜ੍ਹਾਉਂਦੇ ਆ, ਪਰ ਆਪਾਂ ਦੱਸਣਾ ਹੈ। ਆਪਾਂ ਹੋਰ ਕਿਸੇ ਰਾਜਿਆਂ ਮਹਾਰਾਜਿਆਂ ਬਾਰੇ ਪੜ੍ਹੀਏ, ਸਾਨੂੰ ਸਾਡੇ ਦਾ ਪਤਾ ਹੀ ਨਾ ਹੋਵੇ, ਇਹ ਬੜੀ ਗੱਲ ਵਾਰਾ ਨਹੀਂ ਖਾਂਦੀ ਹੈ ਨਾ ਜੀ। ਇੱਕ ਨਾ ਜੀ ਪੁਰਾਣੇ ਨਿਜ਼ਾਮ ਦੀ ਗੱਲ ਆ ਵੀ ਜਦੋਂ ਅੰਗਰੇਜ਼ ਹੈਵੀ ਹੋਣਾ ਸ਼ੁਰੂ ਹੋ ਗਏ ਜਾਂ ਇੰਟਰਸਟਡ ਹੋਣਾ ਸ਼ੁਰੂ ਹੋ ਗਏ ਪੰਜਾਬ ਲਈ, ਵੀ ਇਹਨੂੰ ਆਪਦੇ 'ਚ ਰਲਾਈਏ ਜਾਂ ਇਹਨੂੰ ਗੁਲਾਮ ਕਰੀਏ ਜਾਂ ਕਿਵੇਂ, ਤਾਂ ਉਹਨਾਂ ਨੂੰ ਨਾ ਜੀ ਆਪਣਾ ਜਿਹੜਾ ਸਿੱਖਿਅਕ ਢਾਂਚਾ ਸੀ, ਐਜੂਕੇਸ਼ਨਲ ਸਿਸਟਮ, ਜਿਹੜੀ ਸਿੱਖਿਅਕ ਢਾਂਚਾ ਸੀ, ਉਹਨਾਂ ਨੂੰ ਉਹ ਬੜਾ ਪੱਕਾ ਲੱਗਦਾ ਸੀ, ਮਜ਼ਬੂਤ ਲੱਗਦਾ ਸੀ। ਤਾਂ ਕਹਿੰਦੇ ਵੀ ਉਸ ਸਮੇਂ ਜਦੋਂ ਮਸਜਿਦ ਬਣਦੀ ਹੁੰਦੀ ਸੀ ਨਾ ਜੀ, ਮਸਜਿਦ ਬਾਅਦ 'ਚ ਬਣਨੀ, ਪਹਿਲਾਂ ਮਸਜਿਦ ਦੇ ਨਾਲ ਸਕੂਲ ਬਣਨਾ, ਗੁਰਦੁਆਰਾ ਬਾਅਦ 'ਚ ਬਣਨਾ, ਪਹਿਲਾਂ ਗੁਰਦੁਆਰੇ ਦੇ ਨਾਲ ਸਕੂਲ ਬਣਨਾ, ਮੰਦਿਰ ਬਾਅਦ 'ਚ ਬਣਨਾ। ਇਹ ਰੂਲ ਸੀ, ਉਹਨਾਂ ਵੱਲੋਂ ਹੁਕਮ ਸੀ ਕਿ ਜਿਹੜਾ ਜਦੋਂ ਬਣਾਊਗਾ, ਮੰਦਿਰ ਬਣਾਊਗਾ, ਤੇ ਪਹਿਲਾਂ ਪਾਠਸ਼ਾਲਾ ਉਹਦੇ ਨਾਲ ਪਹਿਲਾਂ ਬਣੇਗੀ। ਤਾਂ ਫਿਰ ਵੇਖੋ ਇਹੋ ਜਿਹਾ ਰਾਜਾ, ਗੁਰਦੁਆਰੇ ਸਾਹਿਬ, ਮਸਜਿਦਾਂ ਦੇ ਨਾਂ, ਗੁਰਦੁਆਰਿਆਂ ਦੇ ਨਾਂ, ਮੰਦਿਰਾਂ ਦੇ ਨਾਂ ਜ਼ਮੀਨ ਲਾਈ ਸੀ ਕਿ ਇਹਨਾਂ ਨੂੰ ਹੱਥ ਨਾ ਕਰਨਾ ਪਵੇ ਕਿਸੇ ਅੱਗੇ, ਇਹ ਖੁਦ ਮੁਖਤਿਆਰ ਹੋਣ। ਤਾਂ ਕਿੱਡਾ ਨਿਜ਼ਾਮ। ਤੇ ਉਹਨੂੰ ਜੀ ਉਹ ਜਿਹੜਾ ਅੰਗਰੇਜ਼ ਆਇਆ ਸੀ, ਕਹਿੰਦੇ ਸਿਸਟਮ ਇਹੋ ਜਿਹੇ ਨੂੰ, ਉਹਨੂੰ ਉਹ ਆਂਦਾ ਵੀ ਇਹ ਛੇਤੀ ਭੰਗ ਹੋਣ ਵਾਲਾ ਸਿਸਟਮ ਨਹੀਂ ਗਾ, 30-40 ਸਾਲ ਲੱਗਣਗੇ ਇਹਨੂੰ ਤੋੜਨ 'ਤੇ। ਚਲੋ ਇੱਕ ਬੰਦੇ ਦੀ ਉਹ ਅਸੀਂ ਉਹਨੂੰ ਵਹਿੰਦੇ ਗਏ, ਅਸੀਂ ਮੁੜ ਨਹੀਂ ਸਕੇ, ਤਾਂ ਕੋਈ ਗੱਲ ਨਹੀਂ। ਉਹ ਗੱਲ ਇਹ ਆ ਵੀ ਉਸ ਸਿਆਣੇ ਕਹਿੰਦੇ ਵੀ ਜਦੋਂ ਲਾਈਨ ਤਾਂ ਠਾਂ ਚੱਲਦੀ ਰਹੇ ਨਾ, ਉਦੋਂ ਫਿਰ ਸਾਡੇ ਜ਼ਿੰਦਾ ਹੋਣ ਦਾ ਸਬੂਤ ਦਿੰਦੀ ਆ। ਤੇ ਜਦੋਂ ਲਾਈਨ ਸਿੱਧੀ ਖਿੱਚੀ ਜਾਏ, ਉਦੋਂ ਕਹਿੰਦੇ ਵੀ ਚੁੱਕ ਲਓ, ਕੰਮ ਹੋ ਗਿਆ ਜੀ। ਤਾਂ ਜੇ ਉਹ ਅਪ ਡਾਊਨ ਜ਼ਿੰਦਗੀ ਦਾ ਹਿੱਸਾ ਹੈ, ਤੇ ਸਾਡੇ 'ਚ ਵੀ ਆਏ, ਸਾਡੇ ਕਲਚਰ 'ਚ ਸਾਡੇ ਨਾਲ ਜੋ ਹੋਇਆ ਸੀ, ਹੁਣ ਕੀ ਕਹੀਏ ਤੇ ਕੀ ਨਾ ਕਹੀਏ। ਤੇ ਪਰ ਅਸੀਂ ਅੱਜ ਵੀ ਬੈਠੇ ਹਾਂ। ਮੈਂ ਤਾਂ ਇਹ ਸੰਦੇਸ਼ ਦਊਂਗਾ ਪੂਰੀ ਦੁਨੀਆ ਨੂੰ, ਜਿੱਥੇ ਜਿੱਥੇ ਪੰਜਾਬੀ ਵੱਸਦੇ ਆ, ਇਹ ਸਾਡਾ ਮੁੱਢ ਆ, ਇਹ ਸਾਡੀ ਹੋਂਦ ਆ, ਤੇ ਹੋਂਦ ਨੂੰ ਤਗੜੇ ਹੋ ਕੇ ਸਾਂਭੀਏ, ਤੇ ਤਗੜੇ ਹੋ ਕੇ ਇਸ ਚੀਜ਼ ਲਈ ਪਹਿਰਾ ਦਈਏ। ਕਿਉਂਕਿ ਆਹ ਜਿਹੜੀ ਮੈਂ ਸਮਝਦਾ ਭੈਣ ਜੀ ਵੀ ਜਿਹੜੀ ਸਾਡੀ ਜਨਰੇਸ਼ਨ ਨਾ ਆਪਣੇ ਵਾਲੀ, ਇਹ ਯੂਟਰਨ ਕਰ ਸਕਦੀ ਆ। ਸਮਾਂ ਤਾਂ ਅੱਗੇ ਹੀ ਅਸੀਂ ਬੜੇ 60-70 ਸਾਲ ਲੇਟ ਆ। ਸੋ ਜੇ ਆਪਣੀ ਜਨਰੇਸ਼ਨ ਬਣਾਣਾ ਮੁੜੀ, ਫਿਰ ਸਮਾਂ ਵਕਤ ਬਹੁਤ ਲੰਘ ਜੂਗਾ। ਜੇ ਆਪਾਂ ਨਾ ਇਹ ਚੀਜ਼ ਨੂੰ ਸੰਭਾਲਿਆ, ਤਾਂ ਫਿਰ ਵਕਤ ਗੁਜ਼ਰ ਜਾਏਗਾ, ਸਾਡੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਹੀਂ ਪਤਾ ਰਹੇਗਾ ਵੀ ਇਹ ਕੌਣ ਆ, ਕਿਵੇਂ ਆ।